ਜਿਹੜੀਆਂ ਤੇਲ ਦੀਆਂ ਕੀਮਤਾਂ ਵਧੀਆਂ ਸੀਗੀਆਂ, ਕੱਲ੍ਹ ਵਧਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਆ। ਸੋ ਜਦੋਂ ਤੋਂ ਕੱਲ੍ਹ ਤੋਂ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਵੀ ਉਹ ਯੂਐਸ ਨੇਵਲ ਬਲੌਕੇਡ ਜਿਹੜਾ ਉਹ ਲਾਉਣ ਜਾ ਰਹੇ ਆ, ਅਤੇ ਕੱਲ੍ਹ ਉਹਨਾਂ ਨੇ ਕਿਹਾ ਸੀਗਾ ਵੀ 20% ਜਿਹੜੀ ਪ੍ਰੋਟੈਕਸ਼ਨ ਫੀਸ ਆ, ਉਹ ਲਾਈ ਜਿਹੜੀ ਉਹ ਜਾਊਗੀ। ਪਰ ਹੁਣ ਟਰੰਪ ਹੋਣਾ ਨੇ ਅਬੈਂਡਨ ਕਰ ਦਿੱਤੀ ਆ 20% ਪ੍ਰੋਟੈਕਸ਼ਨ ਫੀਸ ਸਟ੍ਰੇਟ ਆਫ ਹਾਰਮੁਜ਼ ਦੇ ਟ੍ਰੈਫਿਕ ਦੇ ਉੱਤੇ। ਅੱਜ ਸ਼ਾਮੀ 4 ਵਜੇ ਯੂਐਸ ਨੇਵੀ ਦੇ ਦੁਆਰਾ ਜਿਹੜਾ ਬਲੌਕੇਡ ਆ, ਉਹ ਰੀਇੰਪੋਜ਼ ਕਰ ਦਿੱਤਾ ਜਾਵੇਗਾ। ਜਿਹੜੇ ਵੀ ਕੋਈ ਵੀ ਜਹਾਜ਼ ਨੇ ਜੋ ਈਰਾਨ ਦੇ ਸਟੇਟ ਆਫ ਹਾਰਮੁਜ਼ ਦੇ ਵਿੱਚ ਈਰਾਨ ਦੀਆਂ ਬੰਦਰਗਾਹਾਂ ਦੇ ਉੱਤੇ ਆ ਰਹੇ ਨੇ ਜਾਂ ਜਾ ਰਹੇ ਨੇ, ਉਹਨਾਂ ਨੂੰ ਯੂਐਸ ਦੀ ਨੇਵੀ ਜਿਹੜੀ ਹੁਣ ਰੋਕੇਗੀ। ਸੋ ਪ੍ਰਾਈਸਿਸ ਕਹਿੰਦੇ ਵੀ ਜਦੋਂ ਤੋਂ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਦੁਬਾਰਾ ਫਾਈਟ ਜਿਹੜੀ ਉਹ ਚੱਲੀ ਆ ਕੰਟਰੋਲ ਨੂੰ ਲੈ ਕੇ ਵੀ ਹਾਰਮੁਜ਼ ਨੂੰ ਕੰਟਰੋਲ ਕੌਣ ਕਰੂਗਾ, ਪ੍ਰਾਈਸਾਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਚੁੱਕੀਆਂ ਸੀ। ਤੇ ਜਦੋਂ ਸੀਜ਼ਫਾਇਰ ਤਾਰ-ਤਾਰ ਹੋ ਗਈ ਆ, ਹੁਣ ਇੱਕ ਵਾਰੀ ਫੇਰ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਚੁੱਕੀਆਂ ਆ। ਇੱਕ ਚੀਜ਼ ਤੋਂ ਹੀ ਲੋਕਾਂ ਨੇ ਹਾਲ ਦੀ ਘੜੀ ਸੁੱਖ ਦਾ ਸਾਹ ਲਿਆ। ਹੁਣ ਇਹ ਨਹੀਂ ਪਤਾ ਵੀ ਇਹ ਕਿੰਨੇ ਘੰਟੇ ਲਈ ਸੁੱਖ ਦਾ ਸਾਹ ਹੋਊਗਾ। ਜਿਹੜਾ 20% ਪ੍ਰੋਟੈਕਸ਼ਨ ਫੀਸ ਵਾਲੀ ਜਿਹੜੀ ਗੱਲ ਸੀ ਵੀ ਕਾਰਗੋ ਦੇ ਉੱਤੇ 20% ਫੀਸ ਇਹਨਾਂ ਨੇ ਜਿਹੜੀ ਉਹ ਲਾਉਣੀ ਆ, ਉਸ ਨੂੰ ਹਾਲ ਦੀ ਘੜੀ ਟਰੰਪ ਹੁਣਾਂ ਨੇ ਟਾਲਿਆ ਆ। ਕੱਲ੍ਹ ਲੱਗਣੀ ਸੀ, ਅੱਜ ਟਾਲਿਆ ਆ। ਕੱਲ੍ਹ ਨੂੰ ਕੀ ਹੋਊਗਾ ਉਹਦੇ ਬਾਰੇ ਕਿਸੇ ਨੂੰ ਕੁਛ ਵੀ ਪਤਾ ਨਹੀਂ ਆ। ਪਾਲਿਸੀਜ਼ ਇਸੇ ਤਰੀਕੇ ਦੇ ਨਾਲ ਹੀ ਜਿਹੜੀਆਂ ਉਹ ਕਰ ਰਹੇ ਆ। ਸੋ ਬਲੌਕੇਡ ਦੇ ਉੱਤੇ ਕਿੰਨੀ ਕੁ ਲਿਮਿਟ ਜਿਹੜੀ ਉਹ ਹੋਊਗੀ, ਉਹ ਵੀ ਕਹਿੰਦੇ ਵੀ ਹੁਣ ਇੱਕ ਨਵੀਂ ਚਰਚਾ ਜਿਹੜੀ ਇਸ ਦੇ ਉੱਤੇ ਚੱਲ ਰਹੀ ਹੈਗੀ ਆ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਆ ਵੀ ਇੱਕ ਵਾਰੀ ਫੇਰ ਡਿਮਾਂਡ ਸਪਲਾਈ ਦੇ ਉੱਤੇ ਅਸਰ ਪੈਣਾ। $86 ਬੈਰਲ ਦੇ ਉੱਤੇ ਅੱਜ ਜਿਹੜਾ ਪ੍ਰਾਈਸ ਆ, ਇੱਕ ਵਾਰੀ ਫੇਰ ਕੱਚੇ ਤੇਲ ਦਾ ਜਿਹੜਾ ਉਹ ਵੱਧ ਕੇ ਹੋ ਗਿਆ ਜਦੋਂ ਤੋਂ ਟਰੰਪ ਹੁਣਾਂ ਨੇ ਕੱਲ੍ਹ ਦਾ ਉਹ ਜਿਹੜਾ ਬਿਆਨ ਦਿੱਤਾ ਸੀਗਾ। ਤੇ ਹੁਣ ਫੀਸ ਤੇ ਚਾਹੇ ਨਹੀਂ ਕਹਿੰਦੇ ਵੀ ਲੈਣੀ ਉਹਨਾਂ ਨੇ, ਤੇ ਉਸ ਸਾਰੇ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਦਾ ਬਿਆਨ ਸੀ, ਆਈ ਡੋਂਟ ਥਿੰਕ ਐਨੀਬਡੀ ਸ਼ੁੱਡ ਬੀ ਏਬਲ ਟੂ ਚਾਰਜ ਏ ਫੀਸ। ਵੀ ਕਹਿੰਦੇ ਅਸੀਂ ਵੀ ਨਹੀਂ ਕਿਸੇ ਨੂੰ ਕੋਈ ਵੀ ਇਸ ਦੇ ਉੱਤੇ ਚਾਰਜ ਜਿਹੜਾ ਉਹ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ, ਵੀ ਉਹਨਾਂ ਦੀ ਕਿਸੇ ਦੀ ਕੋਸ਼ਿਸ਼ ਨਾ ਹੀ ਹੋਵੇ। ਸੋ ਉਹਨਾਂ ਦਾ ਸਿੱਧਾ ਇਸ਼ਾਰਾ ਤਹਿਰਾਨ ਨੂੰ ਲੈ ਕੇ ਸੀਗਾ, ਈਰਾਨ ਨੂੰ ਲੈ ਕੇ ਸੀਗਾ ਵੀ ਭਾਈ ਉਹ ਜਿਹੜੀ ਇਸ ਮੌਕੇ ਫੀਸ ਲਾਉਣ ਬਾਰੇ, ਟੋਲ ਲਾਉਣ ਬਾਰੇ ਜਿਹੜੇ ਈਰਾਨ ਵਾਲੇ ਸੋਚ ਰਹੇ ਆ ਵੀ ਉਹ ਨਾ ਹੀ ਜਿਹੜਾ ਉਹ ਸੋਚਣ। ਕਹਿੰਦੇ ਵੀ ਅਸੀਂ ਡਿਫਰੈਂਟ ਵੇ ਦੇ ਨਾਲ ਜਿਹੜਾ ਉਹ ਕਰਾਂਗੇ। ਅਸੀਂ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਇਨਵੈਸਟ ਕਰੋ ਯੂਐਸ ਦੇ ਵਿੱਚ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ, ਤੇ ਕਹਿੰਦੇ ਵੀ ਫੀਸ ਦੇਣ ਦੀ ਬਜਾਏ ਤੁਸੀਂ ਇੱਧਰ ਮਨੀ ਜਿਹੜੀ ਉਹ ਸਪੈਂਡ ਕਰੋ, ਤੇ ਆਪਾਂ ਜਿਹੜੀ ਪ੍ਰੋਟੈਕਸ਼ਨ ਆ ਉਹ ਤੁਹਾਨੂੰ ਨਾਲ ਦੇ ਨਾਲ ਜਿਹੜੀ ਉਹ ਦੇਵਾਂਗੇ। ਤੇ ਪ੍ਰੈਜ਼ੀਡੈਂਟ ਨੇ ਹੀ ਕਿਹਾ ਵੀ ਯੂਐਸ ਨੂੰ ਫਾਇਦਾ ਹੋਊਗਾ ਸਟ੍ਰੇਟ ਆਫ ਹਾਰਮੁਜ਼ ਨੂੰ ਸਿਕਿਉਰ ਕਰਨ ਦੇ ਲਈ। ਉਂਝ ਜ਼ਿਕਰਯੋਗ ਗੱਲ ਇਹ ਆ ਵੀ ਇਹ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਫਰਵਰੀ ਦੇ ਵਿੱਚ ਇਹ ਜਿਹੜਾ ਸਟ੍ਰੇਟ ਆਫ ਹਾਰਮੁਜ਼ ਆ ਉਹ ਪੂਰੀ ਤਰ੍ਹਾਂ ਜਿਹੜਾ ਓਪਨ ਸੀਗਾ। ਤੇ ਇਸ ਮੌਕੇ ਚਰਚਾ ਜਿਹੜੀ ਆ ਹਰਜੋਤ ਸਿੰਘ ਜੀ ਸਿਰਫ ਤੇ ਸਿਰਫ ਹੁਣ ਸਟੇਟ ਆਫ ਹਾਰਮੁਜ਼ ਦੀ ਲੈ ਕੇ ਜਿਹੜੀ ਉਹ ਜ਼ਿਆਦਾ ਚੱਲ ਰਹੀ ਆ। ਈਰਾਨ ਦੀ ਨਿਊਕਲੀਅਰ ਫੈਸਿਲਿਟੀਜ਼, ਨਿਊਕਲੀਅਰ ਪ੍ਰੋਗਰਾਮ, ਉਹਦੀ ਚਰਚਾ ਹੁੰਦੀ ਆ, ਪਰ ਉਹਦੇ ਨਾਲੋਂ ਜ਼ਿਆਦਾ ਜਿਹੜੀ ਹਾਰਮੁਜ਼ ਦੀ ਚਰਚਾ ਜਿਹੜੀ ਉਹ ਹੋ ਰਹੀ ਆ। ਉਧਰ UAE ਦੇ ਦੁਆਰਾ 55 ਜਿਹੜੇ ਈਰਾਨੀ ਮਛੇਰੇ ਆ ਉਹਨਾਂ ਨੂੰ ਛੱਡਿਆ ਗਿਆ ਹੈਗਾ ਆ। ਇਹ ਜਿਹੜੇ ਰੋਇਟਰਸ ਨਿਊਜ਼ ਏਜੰਸੀ ਆ ਉਹ ਦੱਸ ਰਹੀ ਆ। ਇੱਕ ਟੈਲੀਗ੍ਰਾਮ ਚੈਨਲ ਜਿਹੜਾ ਇਰਾਨੀਅਨ ਅੰਬੈਸੀ ਦਾ ਆ ਐਮੀਰੇਟਸ ਦੇ ਵਿੱਚ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਕਹਿੰਦੇ ਵੀ ਜਾਣਕਾਰੀ ਲਿਖੀ ਸੀਗੀ। ਤੇ ਜਿਹੜੇ ਫਿਸ਼ਰਮੈਨ ਆ, ਮਛੇਰੇ ਆ, ਉਹਨਾਂ ਨੂੰ ਹੁਣ ਵਾਪਸ ਈਰਾਨ ਦੇ ਵਿੱਚ ਘੱਲਿਆ ਜਾਵੇਗਾ। ਜੀ, ਅਗਲੀ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ 20% ਜਿਹੜੀ ਫੀਸ ਸਟੇਟ ਆਫ ਹਾਰਮੁਜ਼ ਦੇ ਉੱਤੇ ਲਾਣੀ ਸੀਗੀ, ਜਿਹੜੇ ਕਾਰਗੋ ਉੱਥੋਂ ਲੰਘਦੇ ਆ, ਉਹਦੇ ਵਿੱਚ ਟਰੰਪ ਉਹਨਾਂ ਨੇ ਹੁਣ ਆਪਣਾ ਡਿਸੀਜਨ ਜਿਹੜਾ ਆ ਰਿਵਰਸ ਕੀਤਾ ਹੈਗਾ। ਸੋ ਕੱਲ੍ਹ ਇਹ ਕਿਹਾ ਸੀ, ਅੱਜ ਡਿਸੀਜਨ ਨੂੰ ਰਿਵਰਸ ਕੀਤਾ ਆ। ਕਰੂਡ ਆਇਲ ਆਲਰੇਡੀ ਉੱਪਰ ਚੱਲ ਗਿਆ $86 ਪਰ ਬੈਰਲ ਦੇ ਹਿਸਾਬ ਦੇ ਨਾਲ। ਤੇ ਜੇ US 20% ਫੀਸ ਲਾਉਂਦਾ ਆ ਹੋਰ, ਤੇ ਇਹ ਕਾਫੀ ਜ਼ਿਆਦਾ ਜਿਹੜੀ ਕੀਮਤ ਆ ਉਹ ਵੱਧ ਜਾਊਗੀ। US ਮਿਲਟਰੀ ਨੇ ਤੀਜੀ ਵਾਰੀ ਰਾਤ ਨੂੰ ਬਹੁਤ ਵੱਡਾ ਜਿਹੜਾ ਅਟੈਕ ਆ ਈਰਾਨ ਦੇ ਉੱਤੇ ਕੀਤਾ ਹੈਗਾ ਆ। ਸੋ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਸਟੇਟ ਆਫ ਹਾਰਮੁਜ਼ ਇਜ਼ ਓਪਨ ਟੂ ਆਲ ਸ਼ਿਪ ਟ੍ਰੈਫਿਕ ਐਕਸੈਪਟ ਈਰਾਨ। ਈਰਾਨ ਤੋਂ ਬਿਨਾਂ ਬਾਕੀ ਸਾਰਿਆਂ ਦੇ ਲਈ ਇਹ ਖੁੱਲੀ ਹੈਗੀ ਆ, ਕਿਉਂਕਿ ਈਰਾਨ ਵਾਲੇ ਝੂਠ ਬੋਲਦੇ ਆ, ਵਾਇਲੈਂਟ ਆ,
ਉਹਨਾਂ ਦੀ ਲੀਡਰਸ਼ਿਪ ਬਹੁਤ ਨਿਕੰਮੀ ਹੈਗੀ ਆ, ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਿਖਿਆ ਹੈਗਾ। ਤੇ ਇਸੇ ਕਰਕੇ ਕਹਿੰਦੇ ਵੀ ਅਸੀਂ ਫੁੱਲ ਬਲੋਕੇਡ ਕਰਨ ਜਾ ਰਹੇ ਹਾਂ। ਇਰਾਨ ਦੇ ਪੋਰਟਸ ਨੂੰ ਜਿਹੜੇ ਜਹਾਜ਼ ਆਉਂਦੇ ਜਾਂ ਜਾਂਦੇ ਆ, ਉਹ ਸਾਡੇ ਥਰੂ ਹੀ ਹੁਣ ਲੰਘਣਗੇ। ਪਰ 20% ਜਿਹੜਾ ਆ ਉਹ ਫੀਸ ਸੀ ਉਸ ਨੂੰ ਰਿਵਰਸ ਕਰ ਲਿਆ ਗਿਆ ਹੈਗਾ। ਤੇ ਜਿਹੜੇ ਸਾਬਕਾ ਇਰਾਨ ਦੇ ਲੀਡਰ ਅਹਿਮਦੀਨੇਜਾਦ ਜੋ ਹੈਗੇ ਆ, ਉਹਨਾਂ ਨੇ ਨਿਊਯਾਰਕ ਟਾਈਮ ਵਾਲੀ ਰਿਪੋਰਟ ਨੂੰ ਰਿਜੈਕਟ ਕੀਤਾ, ਕਿਉਂਕਿ ਨਿਊਯਾਰਕ ਟਾਈਮ ਨੇ ਰਿਪੋਰਟ ਛਾਪੀ ਆ ਵੀ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਮਹਿਮੂਦ ਸੀ, ਉਸ ਨੂੰ ਇਜ਼ਰਾਈਲ ਵਾਲਿਆਂ ਨੇ ਆਪਣੇ ਜਿਹੜੇ ਨਾਲ ਸਮਝੌਤਾ ਉਹਦਾ ਕਰ ਲਿਆ ਸੀ ਵੀ ਜਦੋਂ ਸਰਕਾਰ ਆਪਾਂ ਸਿੱਟਾਂਗੇ ਇਰਾਨ ਦੇ ਵਿੱਚ ਤੇ ਤੈਨੂੰ ਜਿਹੜਾ ਉਹ ਪ੍ਰੈਜ਼ੀਡੈਂਟ ਬਣਾ ਦੇਵਾਂਗੇ। ਤੇ ਉਹਨੂੰ ਵੀ ਇਰਾਨ ਦੀ ਸਰਕਾਰ ਨੇ ਹੁਣ ਹਾਊਸ ਅਰੈਸਟ ਕੀਤਾ ਹੋਇਆ ਹੈਗਾ। ਤੇ ਕਹਿੰਦੇ ਸੀ ਜਿਹੜਾ ਮਹਿਮੂਦ ਆ ਉਹ ਇਜ਼ਰਾਈਲੀ ਇੰਟੈਲੀਜੈਂਸ ਏਜੰਟਸ ਦੇ ਨਾਲ ਕੰਮ ਕਰ ਰਿਹਾ ਸੀ ਰਲ ਕੇ। ਤੁਹਾਨੂੰ ਯਾਦ ਹੋਊਗਾ ਉਹ ਜਦੋਂ ਇੱਥੇ ਵੀ ਆਇਆ ਸੀ, ਬੜਾ ਸਮਾਰਟ ਆ ਪ੍ਰੈਜ਼ੀਡੈਂਟ ਤੇ ਪ੍ਰੋਫੈਸਰ ਆ ਸਿਵਲ ਇੰਜੀਨੀਅਰਿੰਗ ਦਾ। ਈਵਨ ਜਦੋਂ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਲਾਹ ਵੀ ਦਿੱਤੀ ਗਈ ਸੀ, ਬਾਅਦ ਦੇ ਵਿੱਚ ਯੂਨੀਵਰਸਿਟੀ 'ਚ ਟੀਚ ਕਰਦਾ ਸੀ ਉਹ। ਤੇ ਯੂਐਸ ਦੀ ਮਿਲਟਰੀ ਨੇ ਇਹ ਕਿਹਾ ਵੀ ਇਰਾਨ ਦੇ ਪੋਰਟਸ ਬਲੌਕ ਕਰ ਦਿੱਤੇ ਗਏ ਹੈਗੇ ਆ। ਸੋ ਇਰਾਨ ਦੇ ਉੱਤੇ ਇਹਦਾ ਕਾਫੀ ਅਸਰ ਪਊਗਾ। ਜੀ, ਬਿਲਕੁਲ। ਤੇ ਜਿਹੜੀ ਇਜ਼ਰਾਈਲ ਦੀਆਂ ਕੁਛ ਨਿਊਜ਼ ਏਜੰਸੀਜ਼ ਤਾਂ ਇਹੀ ਜਿਹੜੀਆਂ ਦਾਅਵਾ ਕਰ ਰਹੀਆਂ, ਜਿੱਦਾਂ ਤੁਸੀਂ ਵੀ ਇਸ ਦੇ ਵਿੱਚ ਦੱਸਿਆ ਵੀ ਜਿਹੜਾ ਸਾਬਕਾ ਰਾਸ਼ਟਰਪਤੀ ਆ, ਵੀ ਇਹ ਮੋਸਾਦ ਦੇ ਚੀਫ ਨੂੰ ਇਜ਼ਰਾਈਲੀ ਪਲਾਨ ਦੇ ਤਹਿਤ ਵੀ ਉਹਨੂੰ ਇਰਾਨ ਦੇ ਸ਼ਾਇਦ ਸੁਪਰੀਮ ਲੀਡਰ ਲਾਉਣ ਬਾਰੇ ਜਿਹੜਾ ਉਹ ਸੋਚ ਰਹੇ ਸੀਗੇ ਵੀ ਉਹ ਜਿਹੜਾ ਉਹ ਲਾਇਆ ਜਾਊਗਾ। ਤੇ ਵੀ ਉਹਦੇ ਕਰਕੇ ਜਿਹੜਾ ਉਹ ਮਿਲਿਆ। ਕਹਿੰਦੇ ਵੀ ਹੰਗਰੀ ਮੁਲਕ ਦੇ ਵਿੱਚ ਇਹਨਾਂ ਦੀਆਂ 2 ਮੀਟਿੰਗ ਹੋਈਆਂ। ਇਹ ਇਜ਼ਰਾਈਲ ਦੀਆਂ ਜਿਹੜੀਆਂ ਅਖਬਾਰਾਂ ਆ ਉਹ ਕਰ ਰਹੀਆਂ ਆ। ਹੋ ਸਕਦਾ ਆ ਵੀ ਇਹ ਵੀ ਇੱਕ ਪੈਂਤੜਾ ਜਿਹੜਾ ਉਹ ਹੋਵੇ ਵੀ ਉੱਥੇ ਡਿਸਟਰਸਟ ਇਸ ਦੇ ਵਿੱਚ ਬਣਾਇਆ ਜਾਵੇ। ਇਹ ਬਹੁਤ ਚਿਰ ਤੋਂ ਇੱਕ ਹਿਸਾਬ ਦੇ ਨਾਲ ਰੂਪੋਸ਼ੀ ਸੀਗਾ ਮੁਹੰਮਦ ਅਹਿਮਦ ਜੀ, ਨੇਜਾਦ। ਤੇ ਜਦ ਹੁਣ ਜਨਾਜ਼ਾ ਅਲੀ ਖਮੇਨੀ ਦਾ ਹੋਇਆ ਤਾਂ ਉਹਦੇ ਵਿੱਚ ਇਹ ਨਿਕਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਹਰ ਤਰੀਕੇ ਦੀਆਂ ਜਿਹੜੀਆਂ ਅਟਕਲਾਂ ਆ ਉਹ ਲੱਗਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਸੀ। 2005 ਤੋਂ 2013 ਤੱਕ 6ਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਇਰਾਨ ਦੇ ਇਹ ਉੱਥੇ ਅਹੁਦੇ ਦੇ ਉੱਤੇ ਜਿਹੜੇ ਉਹ ਰਹੇ ਹੈਗੇ ਆ। ਸੋ ਇਹ ਜਿਹੜਾ ਦੇਖਣ ਵਾਲੀ ਗੱਲ ਆ। ਹੁਣ ਕਈ ਮਜ਼ਾਕ ਵੀ ਕਰ ਰਹੇ ਆ, ਕਹਿੰਦੇ ਵੀ ਇਜ਼ਰਾਈਲ ਦਾ ਤੇ ਆਰਚ ਐਨਮੀ ਮੰਨਿਆ ਜਾਂਦਾ ਸੀਗਾ ਜੀ। ਤੇ ਮੋਸਾਦ ਵਾਲੇ ਹੀ ਇਹਨੂੰ ਜਿਹੜਾ ਉੱਥੇ ਲਾਉਣ ਲੱਗੇ ਸੀਗੇ, ਇੰਸਟਾਲ ਕਰਨ ਲੱਗੇ ਸੀ। ਇਹ ਕੀ ਗੱਲ ਜਿਹੜੀ ਇਸ ਦੇ ਵਿੱਚ ਬਣੀ ਆ। ਸੋ ਸੇਮ ਉਸੇ ਤਰੀਕੇ ਦੇ ਨਾਲ ਜਦੋਂ ਹਰਜੋਤ ਸਿੰਘ ਜੀ ਸ਼ੁਰੂਆਤ ਹੋਈ ਸੀਗੀ ਫਰਵਰੀ ਦੇ ਐਂਡ 'ਚ ਤੇ ਮਾਰਚ ਦੇ ਸ਼ੁਰੂਆਤ ਦੇ ਵਿੱਚ, ਜਦੋਂ ਅਲੀ ਖਮੇਨੀ ਨੂੰ ਮਾਰ ਦਿੱਤਾ ਗਿਆ ਸੀ ਅਮਰੀਕਾ ਦੇ ਦੁਆਰਾ, ਤਾਂ ਉਸ ਤੋਂ ਕੁਝ ਦਿਨਾਂ ਬਾਅਦ ਹੀ ਬਿਆਨ ਜਿਹੜੇ ਪੀਟ ਹੈਗਸੈਟ ਦਾ ਆਇਆ ਸੀਗਾ ਵੀ ਜਿਹੜਾ ਮੋਤਜਬਾ ਅਲੀ ਖਮੇਨੀ ਹੈਗਾ ਆ, ਉਹਦਾ ਜਿਹੜਾ ਮੁੰਡਾ ਆ ਵੀ ਉਹ ਬਹੁਤ ਬੁਰੀ ਤਰ੍ਹਾਂ ਫੱਟੜ ਜਿਹੜਾ ਉਹ ਹੋ ਚੁੱਕਾ ਆ। ਆਲਦੋ ਉਸ ਦੀ ਕਿਸੇ ਤਰੀਕੇ ਦੀ ਕੋਈ ਪੁਸ਼ਟੀ ਜਿਹੜੀ ਉਹ ਨਹੀਂ ਹੋਈ। ਇਹ ਕਿਆਸ ਰਾਈ ਸੀ ਜਾਂ ਕਿਵੇਂ ਸੀ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਉਸ ਤੋਂ ਬਾਅਦ ਦੇਖਿਆ ਵੀ ਕਿਸੇ ਨੇ ਨਹੀਂ ਆ। ਜਿਹੜਾ ਮੌਜੂਦਾ ਹੁਣ ਇਰਾਨ ਦਾ ਨਵਾਂ ਸੁਪਰੀਮ ਲੀਡਰ ਆ, ਉਹ ਕੋਈ ਵੀ ਪਬਲਿਕ ਆਈ ਦੇ ਵਿੱਚ ਨਹੀਂ ਆਉਂਦਾ। ਲਿਖਤੀ ਨੋਟ ਉੱਥੋਂ ਦੇ ਸਟੇਟ ਮੀਡੀਆ ਤੱਕ ਜਿਹੜਾ ਉਹ ਪਹੁੰਚਾ ਕੇ ਉੱਥੇ ਉਹ ਜਿਹੜਾ ਉਹਦਾ ਜਿਹੜਾ ਭਾਸ਼ਣ ਕਹਿ ਲਓ ਜਾਂ ਉਹਦੀ ਜਿਹੜੀ ਗੱਲ ਆ ਆਮ ਲੋਕਾਂ ਤੱਕ ਉੱਥੋਂ ਦੇ ਤੱਕ ਜਿਹੜੀ ਉਹ ਪਹੁੰਚਾਈ ਜਾ ਰਹੀ ਹੈਗੀ ਆ। ਸੋ ਇਰਾਨ ਵਾਲੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਹਾਲ ਦੀ ਘੜੀ ਕਸੂਤੀ ਜਿਹੜੀ ਉਹ ਫਸੀ ਪਈ ਆ। ਅਮਰੀਕਾ ਦੇ ਲਈ ਇਹ ਗਲੇ ਦੀ ਹੱਡੀ ਬਣ ਰਿਹਾ ਆ। ਕੀ ਬਣ ਰਿਹਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਟਰੰਪ ਹੋਣਾ ਦੇ ਕੋਲੋਂ ਇਹ ਸਾਰੀ ਚੀਜ਼ ਨੂੰ ਪੂਰੀ ਤਰ੍ਹਾਂ ਕਾਬੂ ਪਾਇਆ ਜਾਣਾ ਹਾਲ ਦੀ ਘੜੀ ਇਹਨਾਂ ਦੇ ਲਈ ਔਖਾ ਬਣਿਆ ਪਿਆ ਆ। ਜਿੰਨਾ ਇਹ ਸੋਚ ਰਹੇ ਸੀ ਵੀ ਬੜੀ ਆਸਾਨੀ ਦੇ ਨਾਲ ਇਰਾਨ ਨੂੰ ਜਿਹੜਾ ਉਹ ਕਾਬੂ ਕਰ ਲੈਣਗੇ, ਇਹ ਪੇਪਰ ਟਾਈਗਰ ਹੀ ਆ। ਇਹਨਾਂ ਦੇ ਕੋਲ ਹੈ ਕੁਛ ਨਹੀਂ। ਇਹਨਾਂ ਦੀ ਇੰਟੈਲੀਜੈਂਸ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੂੰ ਕਹਿ ਸਕਦੇ ਹਾਂ ਵੀ ਧੋਖਾ ਮਿਲਿਆ। ਰਾਸ਼ਟਰਪਤੀ ਟਰੰਪ ਉਹਨਾਂ ਨੂੰ ਪੂਰੀ ਫੁੱਲ ਇਨਫੋਰਮੇਸ਼ਨ ਨਾ ਹੋਣ ਕਰਕੇ ਇਹ ਜਿਹੜਾ ਸਟੈਪ ਉਹਨਾਂ ਨੇ ਚੱਕਿਆ, ਤੇ ਜਿਸ ਨੂੰ ਇਹ 3-4 ਹਫ਼ਤੇ ਦਾ ਮਿਲਟਰੀ ਇਨਕਰਜਨ ਜਿਹੜਾ ਉਹ ਕਹਿ ਰਹੇ ਸੀਗੇ, ਉਹ ਹੁਣ ਕਈ ਮਹੀਨੇ ਹੋ ਗਏ ਆ, ਹਾਲ ਦੀ ਘੜੀ ਪੂਰੀ ਤਰ੍ਹਾਂ ਨਿਬੜ ਨਹੀਂ ਰਿਹਾ ਹੈ।